ਤੇ ਹੁਣ ਦੇ ਇਹਨਾਂ 20 ਸਾਲ 'ਚ ਇੰਡੀਆ ਨੇ ਜੋ ਉੱਥੇ ਰੋਲ ਅਦਾ ਕੀਤਾ ਹੈ, ਦਿਖਾਉਣ ਨੂੰ ਤਾਂ ਜੀ ਬੜੀ ਡਿਵੈਲਪਮੈਂਟ, ਪੈਸੇ ਲਾਤੇ, ਦੂਜੇ ਲਾਤੇ, ਲੇਕਿਨ ਕਿਵੇਂ ਉਹਨਾਂ ਨੇ ਉਸ ਸੁਸਾਇਟੀ ਨੂੰ ਡਿਵਾਈਡ ਕੀਤਾ ਹੈ, ਕਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਤੇ ਲਿਆਂਦੀ, ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਕਿਨੇ ਖੜੀ ਕੀਤੀ, ਕੀ ਸਾਰੇ ਕਬੀਲੇ ਹੋਰ ਜਿਨ੍ਹਾਂ ਦੇ ਵਿੱਚ ਵੜੇ ਹੋਏ ਨੇ। ਜੇ ਭਾਰਤ ਸੋਵੀਅਤ ਬਲਾਕ ਚੋਂ ਨਿਕਲ ਕੇ ਅਮਰੀਕਨਾਂ ਦਾ ਚਹੇਤਾ ਬਣ ਸਕਦਾ ਹੈ 10 ਸਾਲ ਦੇ ਵਿੱਚ 1999-90 ਤੋਂ ਲੈ ਕੇ 2001 ਤੱਕ ਪਹੁੰਚਦੇ ਆ, ਤੇ ਫਿਰ ਤਾਲਿਬਾਨ ਨੂੰ ਵਿਨ ਓਵਰ ਕਰਨਾ ਜਿਹੜਾ ਕੋਈ ਕਿੰਨਾ ਔਖਾ ਸੀ। ਵੀ ਅਮਰੀਕਨ ਜਿਹੜੇ ਨੇ ਜਿਨ੍ਹਾਂ ਦੀ ਕੱਛ 'ਚ ਤੁਸੀਂ ਵੜੇ ਹੋਏ ਹੋ, ਉਹ ਉਹਨਾਂ ਨਾਲ ਨੈਗੋਸ਼ੀਏਸ਼ਨ ਵੀ ਕਰਦੇ ਨੇ, ਉਹਨਾਂ ਦੀਆਂ ਸ਼ਰਤਾਂ ਦੇ ਉੱਤੇ 31 ਤਰੀਕ ਨੂੰ ਉੱਥੋਂ ਨਿਕਲਦੇ ਵੀ ਨੇ, ਹੁਣ ਵੀ ਉਹਨਾਂ ਦੇ ਨਾਲ ਰਾਫਤੇ 'ਚ ਨੇ। ਔਰ ਤੁਸੀਂ ਜਿਹੜਾ ਇੰਨਾ ਕਿ ਜੀ ਇਹ ਅਸੀਂ ਕੋਈ ਰੈਕਗਨਾਈਜ਼ ਨਹੀਂ ਕਰਾਂਗੇ, ਜੇ ਕੋਈ ਪਾਵਰ ਦੇ ਨਾਲ ਹਕੂਮਤ ਲੈ, ਦੂਜਾ ਤੀਜਾ ਲੈ, ਉਹਨਾਂ ਨੇ ਪਾਵਰ ਦੇ ਨਾਲ ਵੀ ਲਈ, ਬਿਨਾਂ ਬਲੱਡ ਸ਼ੈਡ ਵੀ ਲਈ, ਕਿ ਭਾਰਤ ਉਹਨਾਂ 12 ਮੁਲਕਾਂ 'ਚ ਸੀ ਜਾਂ ਹੈ ਜਿਨ੍ਹਾਂ ਨੇ ਇਹ ਮਤਾ ਕੀਤਾ ਸੀ ਕਿ ਜਿਹੜੀ ਵੀ ਹਕੂਮਤ ਤਾਕਤ ਨਾਲ ਅਫਗਾਨਿਸਤਾਨ 'ਚ ਆਏਗੀ ਉਹਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ। ਬਟ the bloodless Kabul coup means not one imposed by force. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਆ ਦੇ ਦੂਸਰੇ ਐਮਐਸ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਕਤਰ ਵਿੱਚ ਐਂਬੈਸਡਰ ਵੱਲੋਂ ਤਾਲਿਬਾਨ ਦੇ ਨੁਮਾਇੰਦੇ ਨਾਲ ਕੀਤੀ ਗਈ ਮੁਲਾਕਾਤ ਲਈ ਮੋਦੀ ਸਰਕਾਰ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਹੈ ਔਰ ਪੁੱਛਿਆ ਜਾ ਰਿਹਾ ਹੈ ਕਿ ਇੱਕ ਪਾਸੇ ਭਾਰਤ ਤਾਲਿਬਾਨ ਨੂੰ ਦਹਿਸ਼ਤਗਰਦ ਮੰਨਦਾ ਹੈ, ਪਰ ਦੂਸਰੇ ਪਾਸੇ ਤਾਲਿਬਾਨ ਨਾਲ ਮੁਲਾਕਾਤ ਵੀ ਕਰਦਾ ਹੈ। ਸੋ ਹਕੀਕਤ ਇਹ ਹੈ ਕਿ ਭਾਰਤ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹੈ, ਨਿਗਲੇ ਤਾਂ ਕੋੜੀ, ਉਗਲੇ ਤਾਂ ਕਲੰਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਪੰਜਾਬੀ ਜ਼ਬਾਨ ਮੁਹਾਵਰੇ ਜਾਂ ਅਖਾਣ ਉਹਨਾਂ ਦੇ ਵਿੱਚ ਬਹੁਤ ਅਮੀਰ ਹੈ ਜੀ। ਸਾਡੇ ਜਿਹੜੇ ਲੋਕ ਗੀਤ ਨੇ ਜਿਨ੍ਹਾਂ ਨੂੰ ਫੋਕ ਸੌਂਗ ਕਿਹਾ ਜਾਂਦਾ ਹੈ, ਉਹ ਵੀ ਬਹੁਤ ਅਮੀਰ ਨੇ। ਬਿਲਕੁਲ। ਔਰ ਇੰਨੀ ਕੁ ਵਿਜ਼ਡਮ ਉਮਰਾਂ ਦੀ ਤੁਰੀ ਆਉਂਦੀ ਹੈ ਕਿ ਕਿਸੇ ਵੇਲੇ ਮਾਵਾਂ ਇਹ ਅਸੀਸ ਵੀ ਦਿੰਦੀਆਂ ਸੀ ਵੀ ਜਾ ਤੇਰੀ ਉਮਰ ਲੋਕ ਗੀਤਾਂ ਜਿੱਡੀ ਹੋਏ, ਕਿਉਂਕਿ ਲੋਕ ਗੀਤ ਕਦੇ ਮਰਦੇ ਨਹੀਂ ਹੈਗੇ, ਉਹ ਨਿਕਲੇ ਵੀ ਲੋਕਾਂ ਚੋਂ ਹੁੰਦੇ ਨੇ। ਕੋਈ ਤਾਂ ਉਹਦਾ ਲਿਖਾਰੀ ਹੁੰਦਾ, ਇਹ ਤਾਂ ਨਹੀਂ ਹੈ ਵੀ ਹਵਾ ਚੋਂ ਆ ਜਾਂਦੇ ਨੇ, ਪਰ ਇੱਕ ਸਟੇਜ ਆ ਜਾਂਦੀ ਹੈ ਵੀ ਤੁਹਾਨੂੰ ਉਹ ਕਦੇ ਯਾਦ ਵੀ ਨਹੀਂ ਹੁੰਦਾ ਕਿ ਉਹ ਕਿਹਦਾ ਲਿਖਿਆ ਸੀ। ਉਹ ਲੱਗਦਾ ਹੈ ਵੀ ਮੁੱਦਤਾਂ ਤੋਂ ਹੀ ਤੁਰਿਆ ਆਉਂਦਾ ਹੈ। ਹੁਣ ਕੋੜ ਕਿਰਲੀ ਸੱਪ ਦੇ ਮੂੰਹ 'ਚ ਆਈ, ਸੱਪ ਕੀ ਸੋਚ ਰਿਹਾ ਹੈ ਇਹ ਤਾਂ ਸੱਪ ਨੂੰ ਹੀ ਪਤਾ ਕੀ ਸੋਚ ਰਿਹਾ, ਪਰ ਅਸੀਂ ਉਹਦੀ ਗੱਲ ਬਣਾ ਲਈ ਕਿ ਵੀ ਇਹ ਜਿਹੜਾ ਕੋੜ ਕਿਰਲੀ ਲੈ ਕੇ ਘੁੰਮ ਰਿਹਾ ਹੈ, ਕਿਉਂਕਿ ਸੱਪ ਜਿਹੜਾ ਉਹਦੇ ਉਹ ਦੰਦ ਤਾਂ ਨਹੀਂ ਹੈ, ਉਹ ਤਾਂ ਉਹਨੂੰ ਸਵਾਲੋ ਹੀ ਕਰਦਾ ਕਿ ਵੀ ਇਹ ਜਿਹੜਾ ਹੈ ਹੁਣ ਅਸੀਂ ਉਹਦਾ ਨਾਂ ਹੀ ਕੋੜ ਕਿਰਲੀ ਵਿਚਾਰੇ, ਇਹ ਤਾਂ ਫਿਰ ਲਿਜ਼ਰਡ ਔਰ ਦੂਸਰਾ ਕਹਿੰਦੇ ਨੇ ਜਾਂ ਦੂਜਿਆਂ ਨੇ ਛਿਪਕਲੀ ਰੱਖਿਆ। ਪੰਜਾਬੀ ਵਾਲਿਆਂ ਨੇ ਤਾਂ ਵੈਸੇ ਹੀ ਕਰਤਾ ਵੀ ਇਹ ਜਿਹੜਾ ਖਾਏਗਾ ਕੋੜ ਹੋਏਗਾ, ਉਹਦਾ ਨਾਂ ਹੀ ਤਾਂ ਹੈ ਤਾਂ ਕਿਰਲੀ ਆ, ਉਹਦੇ ਨਾਲ ਅਸੀਂ ਕੋੜ ਲਾਤਾ। ਹੁਣ ਸੱਪ ਲੈ ਕੇ ਬੈਠਾ ਉਹ। ਹੁਣ ਜਿਹੜੇ ਲਫ਼ਜ਼ ਔਰ ਸਾਡੇ ਅਸੀਂ ਲਾਸਟ ਟਾਈਮ ਥੋੜਾ ਜਿਹਾ ਇਹਨੂੰ ਖੱਬੇ ਸੱਜੇ ਕੀਤਾ ਸੀ, ਤੇ ਸਾਡੇ ਵਿਊਅਰ ਜਿਹੜੇ ਸਮਾਰਟ ਟੀਵੀ ਤੇ ਦੇਖਦੇ ਨੇ ਚੰਡੀਗੜ੍ਹ ਬੈਠੇ ਵੀਰ ਗੁਰਮੀਤ ਸਿੰਘ, ਉਹਨਾਂ ਨੇ ਇਹ ਲਫ਼ਜ਼ ਕਹੇ। ਉਹਨਾਂ ਨੇ ਕਿਹਾ ਵੀ ਉਗਲਣਾ ਤੇ ਨਿਗਲਣਾ, ਕਿ ਵੀ ਜੇ ਨਿਗਲੇ ਤਾਂ ਕੋੜੀ ਤੇ ਜੇ ਉਗਲੇ ਤਾਂ ਕਲੰਕੀ ਕਿ ਲੈ ਵੀ ਸੱਪ ਦੇ ਮੂੰਹ ਚੋਂ ਬਚ ਕੇ ਆ ਗਿਆ, ਇਹ ਤਾਂ ਕਲੰਕ ਪੈ ਗਿਆ ਸੱਪ ਨੂੰ। ਹੁਣ ਐਗਜ਼ੈਕਟਲੀ ਮੈਂ ਸਮਝਦਾ ਹਾਂ ਵੀ ਜਿਹੜੀ ਭਾਰਤ ਦੀ ਸਿਚੁਏਸ਼ਨ ਅਫਗਾਨਿਸਤਾਨ ਦੇ ਹਵਾਲੇ ਨਾਲ ਬਣੀ ਹੋਈ ਹੈ, ਇਸ ਤੋਂ ਵਧੀਆ ਕੋਈ ਹੋਰ ਐਕਸਪ੍ਰੈਸ਼ਨ ਉਹਨੂੰ ਬਿਆਨ ਨਹੀਂ ਕਰ ਸਕਦੀ। ਤੁਸੀਂ ਇਹਨੇ ਫਿਕਸ, ਇਹਨੇ ਸਟੈਂਡ ਸਟਿਲ, ਲੁਕਿੰਗ ਫॉर ਅਪਰਚੂਨਿਸਟ, ਇਹ ਉਹ ਜਿੰਨੇ ਮਰਜ਼ੀ ਲਫ਼ਜ਼, ਇਹ ਮੂੰਹ 'ਚ ਕੋੜ ਕਿਰਲੀ ਫਸੀ ਹੈ ਕਿ ਵੀ ਨਾ ਹੁਣ ਨਿਗਲ ਸਕਦੇ ਨੇ ਨਾ ਉਗਲ ਸਕਦੇ ਨੇ। ਹੁਣ ਕਿਉਂ ਕੋੜ ਕਿਰਲੀ ਵਾਲੀ ਹਾਲਤ ਹੈ? ਔਰ ਅੱਜ ਹੀ ਮੈਂ ਇੱਕ ਹੋਰ ਕਿਸੇ ਦੀ ਲਿਖਤ ਦੇਖ ਰਿਹਾ ਸੀ, ਔਰ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਅਸੀਂ ਤਾਂ ਬਹੁਤ ਵਾਰ ਸਮਝਦੇ ਹਾਂ ਵੀ ਸੋਵੀਅਤ ਯੂਨੀਅਨ ਦੇ ਪੀਰੀਅਡ 'ਚ ਜਦੋਂ ਭਾਰਤ ਸੋਵੀਅਤ ਬਲਾਕ 'ਚ ਸੀ ਔਰ 1999 'ਚ ਉਹਨਾਂ ਨੇ ਜਿਹੜਾ 1979 'ਚ ਹਮਲਾ ਕੀਤਾ ਅਫਗਾਨਿਸਤਾਨ ਦੇ ਉੱਤੇ, ਆਕੂਪਾਈ ਕੀਤਾ, ਔਰ ਉਸ ਤੋਂ ਬਾਅਦ ਭਾਰਤ ਨਾਲ ਆਇਆ। ਲੇਕਿਨ ਪੋਸਟ 47 ਉਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਇੰਟਰਸਟ ਤਾਂ ਰਿਹਾ ਕਿ ਅਫਗਾਨਿਸਤਾਨ ਸੋਵੀਅਤ ਯੂਨੀਅਨ ਦੇ ਜਿਹੜਾ ਉਹ ਚੁੰਗਲ 'ਚ ਨਾ ਆ ਜਾਏ। ਇਹੀ ਕਾਰਨ ਸੀ ਕਿ 1919 ਦੇ ਵਿੱਚ ਜਦੋਂ ਅਫਗਾਨਿਸਤਾਨ ਦਾ ਮੌਜੂਦਾ ਫਾਰਮ ਜਿਹੜਾ ਉਹਨਾਂ ਨੇ ਹਾਲਾਂ ਡਿਊਰੈਂਟ ਲਾਈਨ 1893 'ਚ ਡਰਾ ਕੀਤੀ, ਬ੍ਰਿਟਿਸ਼ਰਸ ਨੇ ਬਣਾਇਆ ਇਸ ਅਫਗਾਨਿਸਤਾਨ ਨੂੰ ਨੇਸ਼ਨ ਸਟੇਟ, ਜਦੋਂ ਕਿ ਉਹਦਾ ਝੰਡਾ ਤੇ ਇਹ ਉਹ ਜਿਹਨੂੰ ਇਹ
ਇੰਡੀਪੈਂਡੈਂਸ ਡੇ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਨੇ ਅਫਗਾਨ। ਜੀ ਲੇਕਿਨ ਫੋਰਨ ਪਾਲਿਸੀ ਜਿਹੜੀ ਹੈ ਉਹ ਸਾਰੇ ਹੀ ਉਹਨਾਂ ਨੇ ਆਪਣੇ ਕੋਲ ਰੱਖੀ ਸੀ ਕਿ ਵੀ ਉਹ ਡਿਸਾਈਡ ਨਹੀਂ ਕਰ ਸਕਦੇ ਕਿੱਦਾਂ ਜਾਣਾ। ਸੋ ਮਤਲਬ ਉਹ ਇੱਕ ਬ੍ਰਿਟਿਸ਼ ਪੈਟਰਨੇਜ ਵਾਲੀ ਡੋਮੀਨੀਅਨ ਸਟੇਟ ਹੀ ਸੀ, ਜਿਹੜੀ ਸਿਚੁਏਸ਼ਨ 1947 ਤੱਕ ਤਾਂ ਰਹੀ। ਔਰ ਇਸੇ ਪੀਰੀਅਡ 'ਚ ਜੇ ਤੁਸੀਂ 1919 ਤੋਂ ਪਿੱਛੇ ਛੱਡ ਵੀ ਦਿਓ, ਹੁਣ ਤੱਕ 2021 ਤੱਕ ਆ ਕੇ ਦੇਖੋ, ਤੇ ਫਿਰ 1979 ਤੱਕ ਜਦੋਂ ਸੋਵੀਅਤ ਯੂਨੀਅਨ ਸਿੱਧੇ ਤੌਰ ਤੇ ਆਇਆ, ਜਿਹੜਾ ਸਿਸਟਮ ਅਫਗਾਨਿਸਤਾਨ ਦੇ ਵਿੱਚ ਖੜਾ ਕੀਤਾ ਉਹਨਾਂ ਨੇ, ਜਿੰਨੀ ਦੇਰ ਬ੍ਰਿਟਿਸ਼ ਰਹੇ 1947 ਤੱਕ ਉਹ ਫੋਰਨ ਪਾਲਿਸੀ ਵੀ ਔਰ ਇੰਟਰਫੀਰੈਂਸ ਇਹਨਾਂ ਦੀ ਸੀ। ਉਸ ਤੋਂ ਬਾਅਦ ਉਹੀ ਬਾਦਸ਼ਾਹਤ ਸ਼ਾਇਦ ਜ਼ਾਹਿਰ ਸ਼ਾਹ ਸੀ, ਉਸ ਤੋਂ ਪਹਿਲਾਂ ਜਿਹੜਾ ਨਾਦਰ ਸ਼ਾਹ ਸੀ ਉਹਦਾ ਮੁੰਡਾ, ਅੱਗੋਂ ਜ਼ਾਹਿਰ ਸ਼ਾਹ ਸੀ, ਔਰ ਜ਼ਾਹਿਰ ਸ਼ਾਹ ਮੇਰੇ ਖਿਆਲ 40 ਸਾਲ ਉੱਥੇ ਬੈਠਾ ਰਿਹਾ। ਫਿਰ ਉਹ ਬਾਹਰ ਨਿਕਲਿਆ, ਫਿਰ ਜਿਵੇਂ ਉਹ ਹੁੰਦਾ ਇੱਕ ਦੂਜੇ ਦੇ ਖਿਲਾਫ ਰੈਬੇਲੀਅਨ ਇੱਧਰ ਉੱਧਰ। ਪਰ 47 ਤੋਂ ਬਾਅਦ ਵੀ ਜਿਹੜੀ ਮੌਜੂਦਗੀ ਹੈ ਪੂਰੀ ਤਰ੍ਹਾਂ ਉਹ ਭਾਰਤ ਦੀ ਉੱਥੇ ਰਹੀ, ਡੋਮੀਨੇਟ ਨੂੰ। ਭਾਵੇਂ ਪਾਕਿਸਤਾਨ ਨੂੰ ਜੋ ਮਰਜ਼ੀ ਬਲੇਮ ਕਰਦੇ ਰਹਿਣ, ਪਾਕਿਸਤਾਨ ਦਾ ਹੱਥ ਬਹੁਤਾ ਉਸ ਪੀਰੀਅਡ 'ਚ ਨਹੀਂ ਪਿਆ। ਔਰ ਇਹੀ ਕਾਰਨ ਹੈ ਕਿ ਜੇ ਖਾਨ ਅਬਦੁਲ ਗਫਾਰ ਖਾਨ, ਜਿਹਨੂੰ ਫਰੰਟੀਅਰ ਗਾਂਧੀ ਕਿਹਾ ਜਾਂਦਾ ਸੀ, ਉਹਦੀ ਮੂਵਮੈਂਟ ਨੂੰ ਕੌਣ ਸਪੋਰਟ ਕਰਦਾ ਸੀ? ਜ਼ਾਹਰ ਹੈ ਇੰਡੀਆ ਤਾਂ ਕਰਦਾ ਹੀ ਸੀ, ਅਫਗਾਨਿਸਤਾਨ 'ਚ ਵੀ ਸਿੰਪੈਥੀ ਨਹੀਂ ਸੀ, ਸਪੋਰਟ ਵੀ ਸੀ। ਸੋ ਪਾਕਿਸਤਾਨ ਤਾਂ ਇਹਦੇ ਬਾਵਜੂਦ ਵੀ ਜ਼ਿਆਦਾ ਸਰਹੱਦ ਉਹਨਾਂ ਦੇ ਨਾਲ ਲੱਗਦੀ ਹੈ। ਇੰਡੀਆ ਦੀ ਮੌਜੂਦਗੀ ਅਫਗਾਨਿਸਤਾਨ 'ਚ ਲਾਰਜਰ ਦੈਨ ਇਟਸ ਸਾਈਜ਼, ਲਾਰਜਰ ਕੀ ਮਤਲਬ ਡੋਮੀਨੇਟ ਹੀ ਉਹਨਾਂ ਦੀ, ਕਿਉਂਕਿ ਅਫਗਾਨਿਸਤਾਨ ਸੋਵੀਅਤ ਬਲਾਕ 'ਚ ਚਲਾ ਗਿਆ ਔਰ ਭਾਰਤ ਸੋਵੀਅਤ ਬਲਾਕ ਦੇ ਵਿੱਚ ਸੀ, ਬ੍ਰਿਟਿਸ਼ਰ ਦਾ ਤਾਂ ਇਨਫਲੂਐਂਸ ਰਿਹਾ ਨਹੀਂ, ਔਰ ਪਾਕਿਸਤਾਨ ਜ਼ਾਹਰ ਹੈ ਅਮਰੀਕਨ ਬਲਾਕ 'ਚ ਸੀ। ਸੋ ਉਹਦੀ ਵਜ੍ਹਾ ਕਰਕੇ ਅਫਗਾਨਿਸਤਾਨ ਸੋਵੀਅਤ ਕਮਿਊਨਿਸਟਾਂ ਦੀ ਵੀ ਔਰ ਇੰਡੀਅਨ ਏਜੰਸੀਆਂ ਦੇ ਵੀ, ਕਿਉਂਕਿ ਇੱਕ ਸਟੇਜ ਤੇ ਉਹਨਾਂ ਦੀ KGB ਔਰ ਇੰਡੀਅਨ ਰॉ ਇਹ ਕਾਹੂਟ ਕੰਮ ਕਰਦੇ ਰਹੇ, ਉੱਥੇ ਉਹਨਾਂ ਦੀ ਡੋਮੀਨੈਂਸ ਰਹੀ। ਔਰ ਇਹੀ ਕਾਰਨ ਰਿਹਾ ਕਿ ਜਦੋਂ ਸੋਵੀਅਤ ਯੂਨੀਅਨ ਨਿਕਲ ਵੀ ਗਿਆ 1999 ਦੇ ਵਾਸ਼ देयर ਹੈਂਡਸ, ਉੱਥੋਂ ਹਿਊਮਿਲੇਟ ਹੋ ਕੇ ਨਿਕਲੇ, ਭਾਰਤ ਨੇ ਜਿਹੜਾ ਉਹਨਾਂ ਦਾ ਨਾਰਦਰਨ ਅਲਾਈਅੰਸ ਬਣਿਆ, ਮਸੂਦ, ਉਹਨਾਂ ਦੀ ਹਮਾਇਤ ਕੀਤੀ ਪੂਰੀ ਤਰ੍ਹਾਂ ਲਗਾਤਾਰਤਾ ਨਾਲ। ਤਾਲਿਬਾਨ ਦਾ ਛੋਟਾ ਪੀਰੀਅਡ 1996 ਤੋਂ 2001 ਤੱਕ ਆਉਂਦਾ, ਜਿਹਦੇ 'ਚ ਭਾਰਤ ਦਾ ਕੋਈ ਬਹੁਤਾ ਰੋਲ ਨਹੀਂ ਸੀ ਰਿਹਾ। ਲੇਕਿਨ ਇੱਕਦਮ ਬਾਅਦ ਜਦੋਂ ਅਮਰੀਕਾ ਔਰ ਨੈਟੋ ਉੱਥੇ ਜਾ ਕੇ ਵੜਦਾ ਪਿਛਲੇ 20 ਸਾਲ ਤੋਂ, ਤਾਂ ਫਿਰ ਤਾਂ ਉਹਨਾਂ ਨੇ ਆਤੀ ਕਰ ਦਿੱਤੇ ਨਾ, ਕੁਲਭੂਸ਼ਣ ਯਾਦਵ ਤੋਂ ਲੈ ਕੇ ਦੂਸਰੇ ਸਾਰੇ ਪਾਸੇ ਤੱਕ ਪਹੁੰਚਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਆਪਣੇ ਬਲਬੂਤੇ ਤੇ ਜਿਹੜੇ ਉਹ ਉਹਨਾਂ ਨੇ ਪਾਵਰ ਲਈ ਹੈ, ਉਹਨਾਂ ਦੇ ਉੱਤੇ ਕੋਈ ਇਹ ਨਹੀਂ ਹੈ ਕਿ ਇਹ ਠੀਕ ਹੈ ਕਿ ਜਿਹੜਾ ਪਾਕਿਸਤਾਨ ਜਾਂ ਦੂਸਰਾ ਅਸੀਂ ਉਹਨਾਂ ਦੇ ਰੋਲ ਨੂੰ ਡਿਨਾਈ ਨਹੀਂ ਕਰ ਸਕਦੇ। ਲੇਕਿਨ ਅੱਜ ਜਿਸ ਕਿਸਮ ਦਾ ਕੌਨਫੀਡੈਂਸ ਔਰ ਦੂਸਰਾ ਉਹ ਦਿਖਾਉਂਦੇ ਨੇ, ਉਹਨਾਂ ਦਾ ਇੱਕ ਆਪਣਾ ਵੱਡਾ ਰੋਲ ਹੈ। ਔਰ ਇਸ ਸਾਰੇ 20 ਸਾਲ ਦੇ ਪੀਰੀਅਡ 'ਚ ਪਿਛਲੀ ਹਿਸਟਰੀ ਛੱਡ ਵੀ ਦਿਓ, ਨਾਦਰ ਸ਼ਾਹ ਦੀ ਜਾਂ ਜ਼ਾਹਿਰ ਸ਼ਾਹ ਤੇ ਫਲਾਣਾ ਟਿਮਕਾ, ਤੇ ਹੁਣ ਦੇ ਇਹਨਾਂ 20 ਸਾਲ 'ਚ ਇੰਡੀਆ ਨੇ ਜੋ ਉੱਥੇ ਰੋਲ ਅਦਾ ਕੀਤਾ ਦਿਖਾਉਣ ਨੂੰ ਤਾਂ ਜੀ ਬੜੀ ਡਿਵੈਲਪਮੈਂਟ, ਪੈਸੇ ਲਾਤੇ, ਦੂਜੇ ਲਾਤੇ, ਲੇਕਿਨ ਕਿਵੇਂ ਉਹਨਾਂ ਨੇ ਉਸ ਸੁਸਾਇਟੀ ਨੂੰ ਡਿਵਾਈਡ ਕੀਤਾ, ਕਿਵੇਂ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਤੇ ਲਿਆਂਦੀ, ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਕਿਨੇ ਖੜੀ ਕੀਤੀ, ਕੀ ਸਾਰੇ ਕਬੀਲੇ ਹੋਰ ਜਿਨ੍ਹਾਂ ਦੇ ਵਿੱਚ ਵੜੇ ਹੋਏ ਨੇ। ਹੁਣ ਇੱਕ ਪਾਸੇ ਤਾਂ ਇਹਨਾਂ ਨੂੰ ਆਪਣਾ ਪਾਲਾ ਮਾਰਦਾ ਹੈ, ਬਹੁਤ ਵਾਰੀ ਹੁੰਦਾ ਨਾ ਜਿਹਨੇ ਜੋ ਕੀਤਾ ਹੁੰਦਾ ਕਿ ਭਾਈ ਇਹਦੀ ਸਾਨੂੰ ਸਜ਼ਾ ਮਿਲਣੀ ਹੈ। ਦੂਸਰੇ ਪਾਸੇ ਇਹਨਾਂ ਨੂੰ ਓਪਨਿੰਗ ਵੀ ਨਜ਼ਰ ਨਹੀਂ ਆ ਰਹੀ ਵੀ ਵੜਨ ਕੇ ਨਾ ਵੜਨ, ਕਿਉਂਕਿ ਜੇ ਤੁਸੀਂ 1 ਮਹੀਨਾ ਜਿਹੜੀ UN ਸਿਕਿਉਰਿਟੀ ਕੌਂਸਲ ਦੀ ਇਹਨਾਂ ਨੂੰ ਪ੍ਰੈਜ਼ੀਡੈਂਸੀ ਮਿਲੀ, ਉਹਦੇ 'ਚ ਜਿੰਨਾ ਡਰਟੀ ਰੋਲ ਅਦਾ, ਹਾਲਾਂ ਬਹੁਤ ਵਾਰ ਜੇ ਭਾਰਤ ਸੋਵੀਅਤ ਬਲਾਕ 'ਚੋਂ ਨਿਕਲ ਕੇ ਅਮਰੀਕਨਾਂ ਦਾ ਚਹੇਤਾ ਬਣ ਸਕਦਾ 10 ਸਾਲ ਦੇ ਵਿੱਚ 1999-90 ਤੋਂ ਲੈ ਕੇ 2001 ਤੱਕ ਪਹੁੰਚਦੇ ਆ, ਤੇ ਫਿਰ ਤਾਲਿਬਾਨ ਨੂੰ ਵਿਨ ਓਵਰ ਕਰਨਾ ਜਿਹੜਾ ਕੋਈ ਕਿੰਨਾ ਔਖਾ ਸੀ। ਜੇ ਤੁਸੀਂ ਥੋੜੀ ਫੇਅਰ ਲਾਈਨ ਰੱਖਦੇ, ਵਿਨ ਓਵਰ ਨਾ ਵੀ ਹੁੰਦਾ, ਹੌਸਟਿਲਿਟੀ ਨਹੀਂ ਸੀ ਹੋਣੀ। ਲੇਕਿਨ ਇਹਨਾਂ ਨੇ ਉੱਥੇ ਵੀ ਉਹੀ ਕੰਮ, ਫਿਰ ਬਾਰ-ਬਾਰ ਉਹ ਕੀ ਕਹਿੰਦੇ ਨੇ ਕਿ ਵੀ ਚੋਰ ਨਾਲੋਂ ਪੰਡ ਕਾਲੀ, ਵੀ ਅਮਰੀਕਨ ਜਿਹੜੇ ਨੇ ਜਿਨ੍ਹਾਂ ਦੀ ਕੱਛ 'ਚ ਤੁਸੀਂ ਵੜੇ ਹੋਏ ਹੋ, ਉਹ ਉਹਨਾਂ ਨਾਲ ਨੈਗੋਸ਼ੀਏਸ਼ਨ ਵੀ ਕਰਦੇ ਨੇ, ਉਹਨਾਂ ਦੀਆਂ ਸ਼ਰਤਾਂ ਦੇ ਉੱਤੇ 31 ਤਰੀਕ ਨੂੰ ਉੱਥੋਂ ਨਿਕਲਦੇ ਵੀ ਨੇ, ਹੁਣ ਵੀ ਉਹਨਾਂ ਦੇ ਨਾਲ ਰਾਫਤੇ 'ਚ ਨੇ। ਔਰ ਤੁਸੀਂ ਜਿਹੜਾ ਇੰਨਾ ਕਿ ਜੀ ਇਹ ਅਸੀਂ ਕੋਈ ਰੈਕਗਨਾਈਜ਼ ਨਹੀਂ ਕਰਾਂਗੇ, ਜੇ ਕੋਈ ਪਾਵਰ ਦੇ ਨਾਲ ਹਕੂਮਤ ਲੈ, ਦੂਜਾ ਤੀਜਾ ਲੈ, ਉਹਨਾਂ ਨੇ ਪਾਵਰ ਦੇ ਨਾਲ ਵੀ ਲਈ, ਬਿਨਾਂ ਬਲੱਡ ਸ਼ੈਡ ਵੀ ਲਈ। ਰੀਅਲ ਹਾਕਮ ਨੇ, ਸਾਰੇ ਉਹਨਾਂ ਦੇ ਨਾਲ ਡੀਲ ਕਰ ਰਹੇ ਨੇ। ਟਰੋਇਕਾ ਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, ਪਾਕਿਸਤਾਨ ਹੈ, ਤੁਸੀਂ ਕਿੱਥੇ ਹੋ ਭਾਈ? ਹੁਣ ਇਸ ਸਾਰੇ 'ਚ ਇੱਕ ਪਾਸੇ ਉਹਨਾਂ ਦੀ ਇਨਵੈਸਟਮੈਂਟ ਰੁਲਦੀ ਹੈ ਔਰ ਕੋਈ ਰੋਲ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਅਦਰ ਦੈਨ
ਕਿ ਜੀ ਉਹਨਾਂ ਦਾ UN ਸਿਕਿਉਰਿਟੀ ਕੌਂਸਲ ਜੀ ਪਾਕਿਸਤਾਨ ਨੂੰ ਬੁਰਾ ਭਲਾ ਕੇ ਜਾਂਦੇ ਜਾਂਦੇ ਵੀ ਜਿਹੜਾ ਇਹਨਾਂ ਨੇ 31 ਅਗਸਤ ਨੂੰ ਰੈਜ਼ੋਲੂਸ਼ਨ ਕਰਾਇਆ ਜੀ ਕੋਈ ਕੰਟਰੀ ਆਪਣੀ ਧਰਤੀ ਨੂੰ ਜਿਹੜਾ ਦਹਿਸ਼ਤਗਰਦੀ ਲਈ ਨਾ ਇਸਤੇਮਾਲ ਕਰਨ ਦੇ ਉਹਦੇ 'ਚ ਤੁਸੀਂ ਲਸ਼ਕਰੇ ਤਾਇਬਾ ਵਾੜ ਦਿੰਦੇ ਹੋ, ਜੈਸ਼ੇ ਮੁਹੰਮਦ ਵਾੜਦੇ, ਰਸ਼ੀਆ ਔਰ ਚਾਈਨਾ ਪਾਸੇ ਹੋ ਜਾਂਦੇ ਨੇ ਕਿ ਭਾਈ ਉਹ ਬਾਕੀ ਤਨਜ਼ੀਮਾਂ ਦਾ ਕੀ ਬਣਿਆ। ਹੁਣ ਇਸ ਸਭ ਦੇ ਚੱਲਦੇ ਆ ਹੁਣ ਬਰਖਾ ਦੱਤ ਹੈ ਤਾਂ ਉਹ ਪੱਕੀ ਦੋ ਕਿਸਮ ਦੇ, ਇੱਕ ਹਿੰਦੂ ਨੈਸ਼ਨਲਿਸਟ ਨੇ, ਇੱਕ ਇੰਡੀਅਨ ਨੈਸ਼ਨਲਿਸਟ ਨੇ। ਸੋ ਇਹ ਇੰਡੀਅਨ ਨੈਸ਼ਨਲਿਸਟ ਹੈਗੀ ਆ, ਉਹਨਾਂ ਦਾ ਅਲਟੀਮੇਟ ਮੰਜ਼ਿਲ ਉੱਥੇ ਹੀ ਆਉਂਦੀ ਹੈ। ਹੁਣ ਉਹਨੇ ਇੱਕ ਟਵੀਟ ਕੀਤਾ ਜਿਹਦੇ 'ਚ ਉਹਨੇ ਕਿਹਾ, ਹਾਲਾਂ ਇਹ 15 ਅਗਸਤ ਦੇ ਹਵਾਲੇ ਨਾਲ ਹੀ ਉਹਨੇ, ਕਿ ਇੰਡੀਆ ਅਮੰਗ 12 ਕੰਟਰੀਜ਼, ਹੁਣ ਇਹ ਸ਼ੋਅ ਕਰਦਾ ਵੀ ਮੂੰਹ 'ਚ ਸੱਪ ਦੇ ਕੋੜ ਕਿਰਲੀ ਕਿਵੇਂ ਫਸੀ ਹੋਈ ਹੈ। ਇੰਡੀਆ ਅਮੰਗ 12 ਕੰਟਰੀਜ਼ that had said won't recognize a government in Afghanistan imposed by force, ਕਿ ਭਾਰਤ ਉਹਨਾਂ 12 ਮੁਲਕਾਂ 'ਚ ਸੀ ਜਾਂ ਹੈ ਜਿਨ੍ਹਾਂ ਨੇ ਇਹ ਮਤਾ ਕੀਤਾ ਸੀ ਕਿ ਜਿਹੜੀ ਵੀ ਹਕੂਮਤ ਤਾਕਤ ਨਾਲ ਅਫਗਾਨਿਸਤਾਨ 'ਚ ਆਏਗੀ ਉਹਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ। ਇਹ ਵੈਰੀ ਇੰਟਰਸਟਿੰਗ ਪਰਹੈਪਸ ਡੈਲੀਬਰੇਟ ਐਂਬੀਗੁਇਟੀ, ਬੜੀ ਦਿਲਚਸਪ ਔਰ ਸ਼ਾਇਦ ਜਾਣ ਕੇ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਵਿੱਚ ਵਿਚਾਲਾ ਰੱਖਿਆ। ਦਿਸ ਇਜ਼ ਏ ਨॉन ਡੈਮੋਕ੍ਰੈਟਿਕ ਗਵਰਨਮੈਂਟ, ਜੋ ਹੁਣ ਤਾਲਿਬਾਨ ਦੀ ਡੈਮੋਕ੍ਰੇਸੀ ਤਾਂ ਨਹੀਂ ਹੈ, ਵੋਟਾਂ ਨਾਲ ਤਾਂ ਨਹੀਂ ਆਏ, ਬਟ the bloodless Kabul coup means not one imposed by force। ਇਹ ਹੈ ਬ੍ਰਾਹਮਣ ਦਾ ਮਾਈਂਡਸੈਟ, ਵੀ ਬ੍ਰਾਹਮਣੀ ਦੱਸ ਰਹੀ ਹੈ ਰਸਤਾ ਕਿ ਭਈ ਦੇਖੋ ਫੋਰਸ ਨਾਲ ਤਾਂ ਨਹੀਂ ਆਏ, ਪਰ ਇਹ ਉਹਨਾਂ ਨੇ ਕੋਈ ਖੂਨ ਨਹੀਂ ਡੋਲਿਆ ਹੈ, ਕੋਈ ਤਾਕਤ ਨਾਲ ਤਾਂ ਨਹੀਂ। ਐਕਸਪੈਕਟੈਂਸ ਬਾਈ ਵਰਲਡ, ਕਿ ਦੁਨੀਆ ਨੇ ਤਾਂ ਰੈਕਗਨਾਈਜ਼ ਕਰਨਾ ਹੈ, ਉਸ ਪਾਸੇ ਵੱਲ ਜਾ ਰਹੇ। ਸੋ ਇੰਡੀਆ ਨੂੰ ਇਹ ਰਾਹ ਦੱਸ ਰਹੀ ਹੈ ਮਾਈ, ਜਾਂ ਉਹਨਾਂ ਦੀ ਜ਼ਬਾਨ ਹੀ ਜਿਹੜੀ ਹੈ ਇਹਦੇ ਰਾਹੀਂ ਐਕਸਪ੍ਰੈਸ ਹੋ ਰਹੀ ਹੈ ਕਿ ਜੀ ਇਹ ਭਾਵੇਂ ਜਿਹੜਾ ਬਾਈ ਨॉन ਡੈਮੋਕ੍ਰੈਟਿਕ ਗਵਰਨਮੈਂਟ ਹੈ, ਪਰ ਬਲੱਡਲੈਸ ਕਾਬਲ ਕੂ ਹੋਇਆ। ਹੁਣ ਇਹ ਗੱਲ ਦਾ ਬੇਸ ਕੀ ਹੈ, ਅਸੀਂ ਕੱਲ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਅੱਜ ਅਸੀਂ ਥੋੜਾ ਜਿਹਾ ਉੱਤੇ ਫੋਕਸ ਕਰ ਰਹੇ ਹਾਂ, ਕਿਉਂਕਿ ਇੰਡੀਅਨ ਮੀਡੀਆ ਨੇ ਇਹਨੂੰ ਕੋਈ ਬਹੁਤਾ ਪਲੇ ਨਹੀਂ ਕੀਤਾ, ਕਿਉਂਕਿ ਇਹ ਸ਼ੋਅ ਕਰਦਾ ਹੈ ਕਿ ਭਾਈ ਇਹਨਾਂ ਦੇ ਇਹ ਕਹਿੰਦੇ ਕੀ ਨੇ ਤੇ ਹੈ ਕਿੰਨੇ ਕੁ ਜੋਗੇ ਨੇ। ਕਿਉਂਕਿ ਜਦੋਂ ਕੱਲ ਇਹ ਖਬਰ ਸੀ ਕਿ ਕਿਵੇਂ ਦੋਹਾ ਕਤਰ ਦੇ ਵਿੱਚ ਇੰਡੀਅਨ ਐਂਬੈਸਡਰ ਜਿਹੜਾ ਹੈ ਉਹ ਮਿਲਦਾ ਹੈ ਉਹਨਾਂ ਦੇ ਨੰਬਰ 2, ਹਾਲਾਂ ਦੋਹਾ ਪੋਲੀਟੀਕਲ ਆਫਿਸ ਨੂੰ ਇਹ ਹੈਂਡਲ ਕਰਦੇ ਨੇ ਸ਼ੇਰ ਮੁਹੰਮਦ ਅਬਾਸ ਸਟੈਨਕਜ਼ਾਈ, ਬੜਾ ਮੈਚੁਰ ਡਿਪਲੋਮੈਟ ਹੈਂਡਲਿੰਗ ਵਾਂਗ ਹੈਗਾ। ਔਰ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਉਹ ਗੱਲਬਾਤ ਕਰਦਾ ਹੈ ਉੱਥੇ, ਕੀ ਨਾਂ ਉਹਦਾ, ਦੀਪਕ ਮਿੱਤਲ। ਹੁਣ ਖਬਰ ਤਾਂ ਆ ਗਈ, ਬੜੀ ਲੋ ਪਲੇ ਕੀਤੀ। ਹੁਣ ਇੰਡੀਅਨ ਫੋਰਨ ਮਿਨਿਸਟਰੀ ਨੇ ਇਹਦੇ ਉੱਤੇ ਕਿਹਾ ਕਿ ਅਫਗਾਨ ਓਰੀਜਨ ਟੈਰਰ ਪ੍ਰਾਈਮ ਕੰਸਰਨ ਇੰਡੀਆ ਰਿਸੀਵਡ ਪੋਜ਼ਿਟਿਵ ਰਿਸਪੌਂਸ ਫਰੋਮ ਤਾਲਿਬਾਨ, ਸੇਜ਼ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਉਹ ਤਾਂ ਦਹਿਸ਼ਤਗਰਦ ਗਰੁੱਪ ਹੈ, ਤੁਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਦੇ, ਫਿਰ ਤੁਹਾਡਾ ਐਂਬੈਸਡਰ ਮਿਲ ਕਿਉਂ ਰਿਹਾ? ਔਰ ਉਹਦਾ ਤੁਸੀਂ ਜਵਾਬ ਦੇਖੋ ਬ੍ਰਾਹਮਣ ਦਾ ਮਾਈਂਡਸੈਟ ਕੀ ਹੈ। ਉਹਦੇ ਰਿਸਪੌਂਡਿੰਗ ਟੂ ਕੁਐਸਚਨਸ ਔਨ ਦਾ ਰੀਜ਼ਨਿੰਗ and nature of Indian ambassador to Qatar's meeting with Taliban political office chief in Doha, the Ministry of External Affairs repeated that the meeting had been requested at the behest of the Taliban and would neither confirm nor deny whether India still considers the group a terrorist organization। उन्होंने कहा जी मिले क्यों तुसी? वो कहते जी उन्होंने बेनती की सी, उन्होंने रिक्वेस्ट की सी, गुजारिश की सी, असीं तां मिले। ਹੁਣ ਤੁਸੀਂ ਇਹਨੂੰ ਕੀ ਕਹੋਗੇ? ਉਹਨਾਂ ਨੂੰ ਪੁੱਛਿਆ ਵੀ ਜੇ ਤੁਸੀਂ ਮਿਲਿਆ ਉਹਨਾਂ ਦੀ ਰਿਕੁਐਸਟ ਤੇ ਮਿਲੇ, ਤੁਸੀਂ ਉਹਨਾਂ ਨੂੰ ਅਜੇ ਵੀ ਦਹਿਸ਼ਤਗਰਦ ਮੰਨਦੇ ਹੋ? ਉਹਦਾ 'ਚ ਕੋਈ ਜਵਾਬ ਨਹੀਂ। ਹੁਣ ਇਹ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ, ਇਹ ਹੈ ਕਿ ਵੀ ਉਹਨਾਂ ਨੂੰ ਵੀ ਪਤਾ ਹੈ, ਕਿਉਂਕਿ ਕੱਲੀ ਗੱਲ ਇਹ ਨਹੀਂ ਹੈ। ਹੁਣ ਇਸ ਤਾਲਿਬਾਨ ਹਕੂਮਤ ਕੇ ਜੀ ਉਹ ਗਰੁੱਪ ਐਜ਼ ਏ ਤਾਲਿਬਾਨ ਦਹਿਸ਼ਤਗਰਦ ਨੇ। ਹੁਣ ਇਹਨਾਂ ਦੇ ਵਿੱਚ ਹਕਾਨੀ ਗਰੁੱਪ ਜਿਹੜਾ ਮੇਨ ਤੌਰ ਦੇ ਉੱਤੇ ਜਿਨ੍ਹਾਂ ਨੂੰ ਕਾਬਲ ਦੀ ਸਿਕਿਉਰਿਟੀ ਵੀ ਮਿਲੀ ਹੈ ਔਰ ਉਹਨਾਂ ਦਾ ਵੱਡਾ ਰੋਲ ਹੈ ਹਕਾਨੀਆਂ ਦਾ। ਔਰ ਇਹ ਜਿਹੜਾ ਹੁਣ ਜਿਹੜਾ ਡਿਪਟੀ ਲੀਡਰ ਹੈ ਇਸ ਵੇਲੇ ਤਾਲਿਬਾਨ ਦਾ, ਸਿਰਾਜੁਦੀਨ ਹਕਾਨੀ, ਉਹਨੂੰ ਇਹਨਾਂ ਨੇ ਇੰਡੀਆ ਨੇ ਨਾਮਜ਼ਦ ਕੀਤਾ ਹੋਇਆ ਦਹਿਸ਼ਤਗਰਦ, ਕਿਉਂਕਿ ਇੰਡੀਅਨ ਐਮਬੈਸੀ ਔਰ ਕੌਂਸੂਲੇਟਸ ਦੇ ਉੱਤੇ ਅਟੈਕ ਹੋਏ। ਇੱਕ ਸੁਸਾਈਡ ਬੋmbਿੰਗ ਹੋਈ ਸੀ 2008 'ਚ, ਜਿਹਦੇ 'ਚ ਇੰਡੀਅਨ ਡਿਪਲੋਮੈਟ ਮਰੇ ਸੀ, 58 ਡੈਥਸ ਹੋਈਆਂ ਸੀ, ਇੰਡੀਅਨ ਡਿਪਲੋਮੈਟ ਵੀ ਸੀ। ਫਿਰ ਇਹਨਾਂ ਨੇ ਕਿਉਂਕਿ ਕਰਵਾਇਆ ਤਾਂ ਖੁਦ, ਪਰ ਇਹਨੂੰ ਜਿਹੜਾ ਗੁਰਦੁਆਰਾ ਹਰਰਾਏ ਸਾਹਿਬ ਕਾਬਲ ਗੁਰਦੁਆਰੇ 2020 'ਚ ਅਟੈਕ ਹੋਇਆ
25 ਲੋਕ ਮਾਰੇ ਗਏ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਸੀ ਖੁਰਾਸਾਨ, ਔਰ ਇਹ ਜਿਹੜਾ ਹੈ ਇਹ ਹਕਾਨੀ ਗਰੁੱਪ ਦਾ ਹੀ ਹੈ। ਹਾਲਾਂਕਿ ਇਸਲਾਮਿਕ ਸਟੇਟ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਹੈ, ਹਕਾਨੀ ਗਰੁੱਪ ਆਪਣੇ ਤੌਰ ਦੇ ਉੱਤੇ ਹੈ। ਲੇਕਿਨ ਇਸ ਸਾਰੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜਾ ਹੈ ਉਹਨਾਂ ਨੇ ਮੀਟਿੰਗ ਲਈ ਰਿਕੁਐਸਟ ਕੀਤੀ, ਅਸੀਂ ਇਹ ਮੰਨ ਲਿਆ, ਔਰ ਇਹ ਜਿਹੜਾ ਅਸੀਂ ਵਿਦਆਊਟ ਥਿੰਕਿੰਗ we would not have taken such a step meeting the Taliban. Our main primary and immediate concern is that Afghan soil should not be used for anti-Indian activities or terror activities. This is our focus. ਹੁਣ ਇਹ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ, ਔਰ ਇਹਦੇ 'ਚ ਫਸੇ ਵੀ ਨੇ। ਹੁਣ ਜਦੋਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਆਉਂਦੀ ਹੈ, ਉਹ ਕਹਿੰਦੇ ਨੇ ਜੀ ਅਸੀਂ ਦਹਿਸ਼ਤਗਰਦਾਂ ਨਾਲ ਗੱਲ ਹੀ ਨਹੀਂ ਕਰ ਸਕਦੇ। ਹੁਣ ਜਿਉਂ ਹੀ ਇਹ ਮੀਟਿੰਗ ਹੁੰਦੀ ਹੈ, ਉਮਰ ਅਬਦੁੱਲਾ, ਭਾਵੇਂ ਅਬਦੁੱਲੇ ਆਪਣੀ ਤਾਕਤ 'ਚ ਨੇ ਵੀ ਕਦੋਂ ਅਸੈਂਬਲੀ ਚੋਣਾਂ ਹੋਣ ਔਰ ਅਸੀਂ ਕੁਰਸੀ ਨੂੰ ਚੰਬੜੀਏ, ਉਹਦੇ 'ਚ ਉਹਨੇ ਅੱਜ ਟਵੀਟ ਕੀਤਾ, ਉਹਨੇ ਕਿਹਾ ਟੈਰਰ ਆਊਟਫਿਟ ਔਰ ਨਾਟ, ਇਜ਼ ਦਾ ਤਾਲਿਬਾਨ ਏ ਟੈਰਰਿਸਟ ਆਰਗੇਨਾਈਜੇਸ਼ਨ? ਇਫ ਇਟ ਇਜ਼ ਨਾਟ, will you move the United Nations to delist it as a terrorist organization? India just presided over the UN Security Council. ਉਹਨੇ ਕਿਹਾ ਜੀ ਤੁਸੀਂ ਇਹ ਦੱਸੋ ਵੀ ਇਹ ਹੁਣ ਤਾਲਿਬਾਨ ਦਹਿਸ਼ਤਗਰਦ ਹੈ ਨੇ ਆਰਗੇਨਾਈਜੇਸ਼ਨ ਕਿ ਨਹੀਂ ਨੇ? ਕੀ ਤੁਸੀਂ ਹੁਣ ਉਹਨਾਂ ਨਾਲ ਗੱਲਬਾਤ ਕਰ ਲਈ ਹੈ, ਤੁਸੀਂ ਪ੍ਰੀਜ਼ਾਈਡ ਕੀਤਾ ਦਸੰਬਰ, ਕੀ ਤੁਸੀਂ ਹੁਣ ਮੂਵ ਕਰੋਗੇ UN 'ਚ ਕਿ ਉਹਨਾਂ ਨੂੰ ਡੀਲਿਸਟ ਕੀਤਾ ਜਾਏ? ਔਰ ਤੁਸੀਂ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤੁਸੀਂ ਕਸ਼ਮੀਰ ਦੇ ਵਿੱਚ ਐਨਗੇਜ ਕਰਨ ਨੂੰ ਤਿਆਰ ਨਹੀਂ, ਜਿਹੜੇ ਇਸ ਪਾਸੇ ਨੇ ਉੱਥੇ ਤੁਸੀਂ ਜਿਨ੍ਹਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ। ਔਰ ਇਹ ਜਿਹੜਾ ਉਹਨਾਂ ਨੇ ਇਸ ਗੱਲ ਨੂੰ ਬੜਾ ਕਲੀਅਰ ਕੀਤਾ, ਯੂ ਆਰ ਐਨਗੇਜਿੰਗ ਤਾਲਿਬਾਨ, ਯੂ ਆਰ ਟਾਕਿੰਗ ਟੂ ਈਚ ਅਦਰ ਇਨ ਕਤਰ, ਇਫ ਯੂ ਆਰ ਟਾਕਿੰਗ ਟੂ ਦੈਮ ਵਾਈ ਆਰ ਯੂ ਆਸਕਿੰਗ ਦਿਸ ਕੁਐਸਚਨ ਟੂ? ਉਹਨਾਂ ਨੂੰ ਪੁੱਛਿਆ ਕਿ ਜੀ ਕੀ ਤੁਹਾਡਾ ਮਤਲਬ ਹੈ ਵੀ ਕਸ਼ਮੀਰੀਆਂ ਦੇ ਨਾਲ? ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਪੁੱਛੋ ਕਿ ਵੀ ਉਹਨਾਂ ਨਾਲ ਇਹ ਗੱਲ ਕਰ ਸਕਦੇ ਨੇ, ਜਿੱਥੇ ਕਸ਼ਮੀਰ ਦੀ ਗੱਲ ਹੈ ਜਾਂ ਦੂਸਰਾ ਹੈ, ਤਾਂ ਉਹਦੇ 'ਚ ਤੁਸੀਂ ਕਿਉਂ ਨਹੀਂ ਗੱਲ ਕਰ ਸਕਦੇ ਕਿ ਵੀ ਇਹ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ? ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਕੋੜ ਕਿਰਲੀ ਕਿੱਧਰ ਨੂੰ ਜਾਏਗੀ, ਪਰ ਮੈਨੂੰ ਲੱਗਦਾ ਕਿ ਬਈ ਇਸੇ ਪ੍ਰੋਸੈਸ 'ਚ ਹੋ ਸਕਦਾ ਵੀ ਸੱਪ ਭੁੱਖਾ ਹੀ ਮਰ ਜਾਏ, ਕਿਉਂਕਿ ਉਹਨੇ ਸੁੱਟਣੀ ਵੀ ਨਹੀਂ ਹੈ, ਕਿਉਂਕਿ ਉਹ ਜਿਹੜਾ ਉਹ ਕਲੰਕੀ ਨਹੀਂ ਹੋਣਾ ਚਾਹੁੰਦਾ, ਕੋੜੀ ਵੀ ਨਹੀਂ ਹੋਣਾ ਚਾਹੁੰਦਾ। ਸੋ ਇਸ ਸਾਰੇ 'ਚੋਂ ਜਿਹੜਾ ਹੈ ਉਹ ਭਾਰਤ ਕੜਿੱਕੀ 'ਚ ਫਸ ਗਿਆ, ਜਿਵੇਂ ਹੁੰਦਾ ਨਾ ਵੀ ਕੜਿੱਕੀ ਜਦੋਂ ਫਸ ਜਾਓ ਤੇ ਹੁਣ ਨਾ ਉਹਦਾ ਦਰਵਾਜ਼ਾ ਖੁੱਲੇ ਕੜਿੱਕੀ ਦਾ, ਤੇ ਫਿਰ ਜਾਵੇ ਨਾ ਬਾਹਰ ਜਾਵੇ। ਹਾਂ, ਸੋ ਇਹ ਉਹਨਾਂ ਦੀ ਹਾਲਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।